अस्सलाम वालेकुम जी, की हाल है प्यारिओ। मैं आबद ज़ियाद ते तुसीं साडे नाल जुड़े हो वेख पंजाब टीवी दे राहीं। मित्रों प्यारिओ, असीं इस वेले मौजूद हाँ शाम नगर एक बस्ती है जिहड़ी सारी ही जिथे हिंदू कम्यूनिटी बैठी है। और इस बस्ती दे विच आके मैनूं एक बारी इंज लग्या कि जिवें असीं 50-60 साल पुराने जिहड़ा पंजाब है उहदे विच चले गए हैं। ते इत्थे सानूं एक मंदिर नज़र आया। मेरा दिल कीता कि मंदिर विखाया जाए और जिहड़ी मुस्लिम और हिंदुआं दी और सिखां दी आपस ਵਿੱਚ ਇੱਕ ਸਾਂਝ ਹੈ ਉਹ ਕਿੰਨੀ ਸੋਹਣੀ ਹੈ ਉਹ ਤੁਹਾਡੇ ਰੂਬਰੂ ਖੁਆਈ ਜਾਵੇ ਔਰ ਇਹਦੇ ਨਾਲ ਪਾਕਿਸਤਾਨ ਦਾ ਚਿਹਰਾ ਜਿਹੜਾ ਉਹ ਵੀ ਤੁਹਾਡੇ ਰੂਬਰੂ ਹੋਵੇ। ਆਓ ਤੁਹਾਨੂੰ ਵਿਖਾਣੇ ਆ ਕਿ ਇਸ ਪਿੰਡ ਦੇ ਵਿੱਚ ਜਿਹੜਾ ਮੰਦਿਰ ਹੈ ਉਹਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਕਿਉਂਕਿ ਸਾਡੇ ਜਿਹੜੇ ਮਿੱਤਰ ਪਿਆਰੇ ਨੇ ਜਿਹੜੇ ਚੈਨਲ ਨਾਲ ਜੁੜੇ ਹੋਏ ਨੇ ਉਹ ਸਿਰਫ ਪਾਕਿਸਤਾਨ 'ਚ ਨਹੀਂ ਇੰਡੀਆ ਦੇ ਵਿੱਚ ਵੀ ਔਰ ਯੂਕੇ ਕੈਨੇਡਾ ਉਹ ਸਾਰੀ ਜਿੰਨੇ ਵੀ ਕਮਿਊਨਿਟੀਜ਼ ਨੇ ਭਾਵੇਂ ਉਹ ਹਿੰਦੂ ਹੈ ਈਸਾਈ ਹੈ ਸਿੱਖ ਹੈ ਉਹ ਸਾਰੇ ਹੀ ਚੈਨਲ ਦੇ ਨਾਲ ਜੁੜੇ ਨੇ। ਇਸ ਵਾਸਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਇਸ ਮੰਦਿਰ ਦੇ ਜੀ। ਜਿਵੇਂ ਕਹਿੰਦੇ ਨੇ ਕਿ ਉਹ ਸਤਿਕਾਰ ਦੇ ਵਾਸਤੇ ਅਸੀਂ ਮਸੀਤੇ ਜਾਂਦੇ ਹਾਂ ਤੇ ਅਸੀਂ ਜੁੱਤੀ ਲਾਵੇ ਕਿ ਅਸੀਂ ਆਪਦੀ ਮਜ਼ਹਬੀ ਜਗ੍ਹਾ ਜਿਵੇਂ ਸਾਡੀ ਮਸਜਿਦ ਹੈ ਅਸੀਂ ਕਿਸੇ ਗਿਰਜੇ 'ਚ ਜਾਂਦੇ ਹਾਂ ਜਾਂ ਕਿਸੇ ਜਨਮ ਸਥਾਨ ਤੇ ਜਾਂਦੇ ਹਾਂ ਜਿਵੇਂ ਗੁਰਦੁਆਰਾ ਹੈ ਉੱਥੇ ਜਾ ਕੇ ਵੀ ਅਸੀਂ ਉਹਨਾਂ ਮਜ਼ਹਬ ਦੀ ਵੀ ਅਸੀਂ ਉੱਦਾਂ ਹੀ ਸਤਿਕਾਰ ਕਰਦੇ ਹਾਂ ਜਿਵੇਂ ਅਸੀਂ ਆਪਣੇ ਮਜ਼ਹਬ ਦਾ ਕਰਦੇ ਹਾਂ। ਅਸੀਂ ਅੱਜ ਆਏ ਹਾਂ ਮੰਦਿਰ ਦੇ ਵਿੱਚ ਤੇ ਇਹਦਾ ਵੀ ਸਤਿਕਾਰ ਸਾਡੇ ਤੇ ਲਾਜ਼ਮ ਹੈ। ਅਸੀਂ ਆਪਦੀਆਂ ਜੁੱਤੀਆਂ ਲਾਦੀਆਂ ਨੇ। ਆਓ ਤੁਹਾਨੂੰ ਵਿਖਾਉਂਦੇ ਹਾਂ। ਛੋਟਾ ਜਿਹਾ ਮੰਦਿਰ ਹੈ ਪਰ ਉਹ ਉਂਝ ਹੀ ਜਿਵੇਂ ਵੱਡੇ ਮੰਦਿਰਾਂ ਦੇ ਵਿੱਚ ਮੂਰਤੀਆਂ ਰੱਖੀਆਂ ਹੁੰਦੀਆਂ ਨੇ ਇਹਨਾਂ ਨੇ ਆਪਣੀ ਇਸਤਾਬ ਦੇ ਮੁਤਾਬਕ ਜੋ ਵੀ ਹੈ ਆ ਕਿਵੇਂ ਆ ਘੰਟਾ ਇੱਥੇ ਉਹ ਬਹੁਤ ਵੱਡਾ ਟਲ ਨਹੀਂ ਲੱਗਾ ਲੇਕਿਨ ਆ ਛੋਟੀ ਘੰਟੀ ਲੱਗੀ ਹੋਈ ਹੈ ਤੇ ਆ ਅੱਗੇ ਖੁਸ਼ਬੂ ਆ ਰਹੀ ਹੈ ਜਿਵੇਂ ਅਸੀਂ ਕਿਸੇ ਦਰਬਾਰ 'ਚ ਜਾਂਦੇ ਹਾਂ ਤੇ ਉੱਥੇ ਖੁਸ਼ਬੂਆਂ ਆਉਂਦੀਆਂ ਨੇ ਇੰਝ ਹੀ ਇੱਥੇ ਜ਼ਾਹਰ ਇਤਰ ਵਗੈਰਾ ਲੱਗੇ ਨੇ ਤੇ ਉਦਾਂ ਹੀ ਉਹਨਾਂ ਸਜਾਇਆ। ਇੱਥੇ ਅਸੀਂ ਇੱਕ ਨਾ ਡਰਾਮਾ ਵੇਖਦੇ ਹੁੰਦੇ ਹਾਂ ਸਾਈਂ ਬਾਬਾ ਉਹ ਚੈਨਲ ਤੇ ਚੱਲਦਾ ਉਹ ਸਾਈਂ ਬਾਬਾ ਦੇ ਬੜੇ ਮੰਨਣ ਵਾਲੇ ਨੇ ਸਾਰੇ ਆ ਉਹਨਾਂ ਦੀਆਂ ਮੂਰਤੀਆਂ ਇੱਥੇ ਪਈਆਂ ਨੇ। ਆ ਸਾਈਂ ਬਾਬਾ ਦੇਖੋ ਸਭ ਤੋਂ ਵੱਡੀ ਇਨਸਾਨੀਅਤ ਹੈ ਤੇ ਜਦੋਂ ਇਨਸਾਨੀਅਤ ਕਿਸੇ ਦੇ ਵਿੱਚ ਹੋਏਗੀ ਨਾ ਫਿਰ ਉਹ ਮੁਸਲਮਾਨ ਵੀ ਵਧੀਆ ਹੋਏਗਾ ਉਹ ਹਿੰਦੂ ਵੀ ਚੰਗਾ ਹੋਏਗਾ ਉਹ ਸਿੱਖ ਵੀ ਚੰਗਾ ਹੋਏਗਾ ਲੇਕਿਨ ਸਭ ਤੋਂ ਪਹਿਲੇ ਇਨਸਾਨ ਹੋਣਾ ਪੈਣਾ ਹੈ ਬੰਦੇ ਨੂੰ ਕਿ ਸਾਡੇ ਅੰਦਰੋਂ ਇਨਸਾਨੀਅਤ ਤਾਂ ਖਤਮ ਹੋ ਗਈ ਵੈਸੇ ਲੇਕਿਨ ਸਭ ਤੋਂ ਪਹਿਲੇ ਇਨਸਾਨ ਬਣੋ ਉਸ ਤੋਂ ਬਾਅਦ ਫਿਰ ਬਾਕੀ ਮਜ਼ਾਹਬ ਨੇ ਤੁਹਾਡਾ ਜੋ ਰੂਹ ਕਰਦੀ ਹੈ ਜੋ ਤੁਹਾਡਾ ਦਿਲ ਕਰਦਾ ਜੋ ਚਿੱਤ ਚਾਹੁੰਦਾ ਜੋ ਤੁਹਾਨੂੰ ਸਮਝ ਆਉਂਦੀ ਹੈ ਤੁਸੀਂ ਉਸ ਮਜ਼ਹਬ ਵਾਲੇ ਪਾਸੇ ਜਾਓ। ਆ ਨਹੀਂ ਕਿ ਅੱਖਾਂ ਬੰਦ ਕਰਕੇ ਨਹੀਂ ਕਿ ਮੁਸਲਮਾਨਾਂ ਦੇ ਘਰ ਪੈਦਾ ਹੋ ਕੇ ਤੇ ਮੁਸਲਮਾਨ ਆ ਹਿੰਦੂਆਂ ਦੇ ਘਰ ਪੈਦਾ ਹੋ ਕੇ ਤੇ ਹਿੰਦੂ ਆ ਈਸਾਈਆਂ ਦੇ ਘਰ ਪੈਦਾ ਹੋ ਕੇ ਤੇ ਈਸਾਈ ਇੰਝ ਨਹੀਂ ਹੋਣਾ ਚਾਹੀਦਾ। ਥੋੜੀ ਜੀ ਜਿਵੇਂ ਅਸੀਂ ਕਹਿੰਦੇ ਨਾ ਕਿ ਪਰਖ ਹੋਣੀ ਚਾਹੀਦੀ ਹੈ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਕਿ ਮੈਨੂੰ ਮੇਰੇ ਵਾਸਤੇ ਕਿਹੜਾ ਮਜ਼ਹਬ ਠੀਕ ਹੈ ਰੱਬ ਨੇ ਮੈਨੂੰ ਬਣਾਇਆ ਤੇ ਮੈਨੂੰ ਕਿਸ ਮਕਸਦ ਵਾਸਤੇ ਬਣਾਇਆ ਆ ਸਾਰੀਆਂ ਚੀਜ਼ਾਂ। ਹਾਂਜੀ ਜਨਾਬ ਵੱਲੋਂ ਅਸੀਂ ਆ ਮੰਦਿਰ ਤੁਹਾਨੂੰ ਵਿਖਾਤਾ ਇੱਥੇ ਲਿਖਿਆ ਬਾਬਾ ਸ਼੍ਰੀ ਰਾਮ ਦੇਵ ਅਵਤਾਰ ਮਤਲਬ ਉਹ ਜਿਵੇਂ ਸਾਡੇ ਕੋਈ ਵਲੀ ਨੇ ਅੱਲਾਹ ਤਾਲਾ ਦੇ ਬਜ਼ੁਰਗ ਨੇ ਉੱਦਾਂ ਉਹਨਾਂ ਦੇ ਨਾਂ ਨੇ ਇੱਦਾਂ ਹੀ ਆ ਸਾਰੇ ਜਿਹੜੇ ਲੋਕ ਨੇ ਉਹ ਇੱਥੇ ਜਨਾਬ ਆਪਣਾ ਮਾਨੀ ਨੇ ਇਹਨਾਂ ਸਾਰੇ ਲੋਕਾਂ ਦੇ। ਇੱਕ ਸਾਡੇ ਵਾਸਤੇ ਤੇ ਇੱਕ ਪੱਥਰ ਹੈ ਲੇਕਿਨ ਆ ਅਸੀਂ ਪੁੱਛਿਆ ਸਾਡੇ ਕੋਲ ਇੱਕ ਹਿੰਦੂ ਲੜਕਾ ਇੱਥੇ ਖੜਾ ਸੀ ਤੇ ਉਹਨੇ ਕਿਹਾ ਕਿ ਇਹਨੂੰ ਸ਼ਿਵਲਿੰਗ ਕਹਿੰਦੇ ਨੇ। ਇਹਦੇ ਵੀ ਮਾਨੀ ਨੇ ਆਪਣੇ ਆਪਣੇ ਮਜ਼ਹਬ ਦੇ ਰੂਲਸ ਨੇ ਆਪਣੇ ਆਪਣੇ ਮਜ਼ਹਬ ਉਹਨਾਂ ਦੀ ਮਾਨਤਾ ਹੈ ਕਿ ਕਿਵੇਂ ਮੰਨਦੇ ਨੇ। ਆ ਸਟੇਜ ਬਣਾਇਆ ਯਕੀਨਨ ਇੱਥੇ ਬੈਠ ਕੇ ਉਹ ਜਿਵੇਂ ਆਪਣਾ ਸੰਗੀਤ ਕਰਦੇ ਨੇ ਜਾਂ ਉਹ ਬਾਕੀ ਸਾਰੇ ਲੋਕ ਜਿਹੜੇ ਨੇ ਇੱਥੇ ਇਕੱਠੇ ਹੁੰਦੇ ਹੋਣਗੇ ਉਹਨਾਂ ਨੂੰ ਆਪਦਾ ਦਰਸ ਦਿੰਦੇ ਨੇ ਆਪਣੇ ਮਜ਼ਹਬ ਦਾ ਉਹ ਸਾਰੀਆਂ ਚੀਜ਼ਾਂ। ਸਾਡੇ ਨਾਲ ਕੀ ਹਾਲ ਹੈ ਜੀ ਠੀਕ ਹੈ ਕੀ ਨਾਮ ਹੈ ਜੀ ਤੁਹਾਡਾ? ਇੱਕ ਮਿੰਟ ਜੀ ਲਓ ਜੀ ਇਹ ਸਾਡੇ ਨਾਲ ਹਿੰਦੂ ਕਮਿਊਨਿਟੀ ਦੇ ਇੱਕ ਮਾਸ਼ਾਅੱਲਾ ਬੜੇ ਸੋਹਣੇ ਯੰਗ ਜਿਹਾ ਸਾਡੇ ਕੋਲ ਇੱਕ ਬੰਦਾ ਆਇਆ ਤੇ ਐਸੇ ਸਬਬ ਅਸੀਂ ਇਹਦੇ ਮੁਤਲਕ ਗੱਲ ਕਰਦੇ ਹਾਂ। ਕੀ ਹਾਲ ਹੈ ਜੀ ਤੁਹਾਡਾ? ਠੀਕ ਦੁਆ ਸੁਣਾਓ। ਤੁਹਾਨੂੰ ਇਸ ਬਸਤੀ 'ਚ ਰਹਿੰਦੇ ਹੋਇਆ ਕਿੰਨੀ ਦੇਰ ਹੋ ਗਈ? ਤਕਰੀਬਨ 50 ਸਾਲ ਹੋ ਗਏ ਨੇ। ਸਾਡੇ ਪੁਰਾਣੇ ਬਜ਼ੁਰਗ ਵੀ ਇੱਥੋਂ ਦੇ ਰਹਿਸ਼ੀ ਨੇ। ਅੱਛਾ ਅੱਛਾ ਤੇ ਆ ਬਸਤੀ ਆਪ ਆਬਾਦ ਕੀਤੀ ਹੈ ਜਾਂ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਆਬਾਦ ਹੈ? ਇਹ ਪਾਕਿਸਤਾਨ ਬਣਨ ਤੋਂ ਬਾਅਦ ਦੀ ਆਬਾਦ ਹੋਈ। ਅੱਛਾ ਅੱਛਾ ਤੇ ਆ ਤੁਸੀਂ ਮੰਦਿਰ ਬਣਾਇਆ ਸਾਨੂੰ ਇੱਥੇ ਆਣ ਕੇ ਬਹੁਤ ਚੰਗਾ ਲੱਗਾ। ਆ ਸਟੇਜ ਬਣਾਇਆ ਇੱਥੇ? ਇਹ ਸਟੇਜ ਬਣਿਆ ਸਾਡਾ ਹਰ ਸਾਲ ਇੱਥੇ ਰਾਮਾ ਪੀਰ ਦਾ ਮੇਲਾ ਹੁੰਦਾ ਹੈ। ਅੱਛਾ ਉਹਦੀ ਭਗਤੀ ਭਾਵ ਵਾਸਤੇ ਸਟੇਜ ਬਣਾਇਆ ਗਿਆ। ਸਹੀ ਤੇ ਇਸ ਪਿੰਡ ਦੀ ਕਿੰਨੀ ਕੁ ਆਬਾਦੀ ਹੈ? ਇਹ ਤਕਰੀਬਨ 8 ਏਕੜ ਦੇ ਵਿੱਚ ਹੈ। 124 ਆਤੇ ਨੇ ਹਾਂ ਜਿਹਦੇ ਵਿੱਚ ਰਹਿ ਰਹੇ ਨੇ। ਸਹੀ ਸਹੀ ਤੇ ਤੁਹਾਨੂੰ ਆਸੇ ਪਾਸੇ ਕਿਉਂਕਿ ਮੁਸਲਮਾਨਾਂ ਦੇ ਪਿੰਡ ਨੇ ਤੁਹਾਨੂੰ ਇੱਥੇ ਰਹਿਣ ਵਿੱਚ ਕੋਈ ਮਸਲਾ ਤੇ ਨਹੀਂ ਕਿਸੇ ਕਿਸਮ ਦਾ? ਨਹੀਂ ਕੋਈ ਮਸਲਾ ਨਹੀਂ ਹੈ ਸਾਡਾ। ਜਿਸ ਦਿਨ ਇੱਥੇ ਮੇਲੇ ਦਾ ਤਿਉਹਾਰ ਹੁੰਦੇ ਨੇ ਮੁਸਲਮਾਨ ਭਾਈ ਵੀ ਆਉਂਦੇ ਨੇ। ਰਾਤ ਸਾਰੀ ਇੱਥੇ ਸਤਸੰਗ ਹੁੰਦੀ ਹੈ। ਹਾਂ ਜੀ
ਤੇ ਕਦੀ ਇੰਜ ਫੀਲ ਹੋਇਆ ਹੈ ਜਿਵੇਂ ਕਿ ਬਹੁਤ ਸਾਰੇ ਲੋਕ ਕਹਿੰਦੇ ਕਿ ਜਿਵੇਂ ਮੁਸਲਮਾਨਾਂ ਨੂੰ ਉੱਥੇ ਇੰਡੀਆ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਤਿਉਹਾਰ ਨਹੀਂ ਮਨਾਉਣ ਦਿੱਤੇ ਜਾਂਦੇ, ਈਦ ਤੇ ਜਾਂ ਕੁਰਬਾਨੀ ਤੇ ਉਹਨਾਂ ਦੇ ਵਾਸਤੇ ਬਹੁਤ ਸਖਤੀ ਕਰਤੀ ਜਾਂਦੀ ਹੈ, ਇੰਜ ਤੁਹਾਡੇ ਨਾਲ ਕਦੀ ਇੱਥੇ ਹੋਇਆ ਇੰਜ? ਨਹੀਂ ਨਹੀਂ, ਕੋਈ ਇਹੋ ਜਿਹਾ ਵਾਕਿਆ ਸਾਡੇ ਬਹੁਤ ਇੱਥੇ ਨਹੀਂ ਹੋਇਆ। ਆਜ਼ਾਦੀ ਨਾਲ ਸਾਰੇ ਰਹਿੰਦੇ ਪਏ ਹੋ। ਹਾਂ, ਰਲ ਮਿਲ ਕੇ ਰਹਿ ਰਹੇ ਆ ਇੱਥੇ, ਅੱਛੇ ਲੋਕ ਨੇ, ਮੁਕਾਮੀ ਵੀ ਹੂੰ। ਸਾਡੇ ਨਾਲ ਤਾਮਨ ਵੀ ਕਰਦੇ ਨੇ, ਅੱਛਾ ਇਖਲਾਕ ਹੈ, ਸਾਡੇ ਲੋਕ ਵੀ ਬੜੇ ਰਲ ਮਿਲ ਕੇ ਚੱਲਣ ਵਾਲੇ ਨੇ, ਮਿਹਨਤ ਮਜ਼ਦੂਰੀ ਵਾਲੇ ਲੋਕ ਨੇ। ਯਕੀਨ ਕਰੋ ਕਿ ਮੈਨੂੰ ਇੱਥੇ ਆਣ ਕੇ ਮੇਰਾ ਕਨਸੈਪਟ ਪਹਿਲੇ ਕਲੀਅਰ ਨਹੀਂ ਸੀਗਾ, ਕਿਉਂਕਿ ਮੈਂ ਸਮਝਦਾ ਸਾਂ ਕਿ ਸ਼ਾਇਦ ਸਿੰਧ ਵਾਲੀ ਸਾਈਡ ਤੇ ਜ਼ਿਆਦਾ ਹਿੰਦੂ ਕਮਿਊਨਿਟੀ ਬੈਠੀ ਹੈ, ਲੇਕਿਨ ਅੱਜ ਅਸੀਂ ਇੱਥੇ ਇੱਕ ਇਵੈਂਟ ਤੇ ਆਏ ਸਾਂ ਤੇ ਉਹ ਇੱਥੇ ਆਣ ਕੇ ਫੀਲ ਮੈਨੂੰ ਇੰਜ ਹੋ ਰਿਹਾ ਜਦੋਂ ਮੈਂ ਇੱਕ ਹੋਰ ਵੀ ਅਸੀਂ ਘਰ ਦਾ ਵਿਜ਼ਿਟ ਕੀਤਾ, ਉਹ ਕੱਚਾ ਬਣਿਆ ਹੋਇਆ ਸੀ, ਬੜਾ ਸੋਹਣਾ, ਸਾਡਾ ਦਿਲ ਕੀਤਾ ਉਹਨੂੰ ਵੇਖੀਏ, ਉਹ ਵੀ ਹਿੰਦੂ ਲੋਕ ਉੱਥੇ ਰਹਿ ਰਹੇ ਸੀ, ਉਹੀ ਕਲਚਰ ਹੈ ਸੇਮ ਪੰਜਾਬ ਦਾ, ਜਿਵੇਂ ਪੰਜਾਬੀਆਂ ਦਾ ਹੁੰਦਾ ਹੈ ਬਿਲਕੁਲ ਉਦਾਂ ਹੀ ਉਹ ਬੀਬੀਆਂ ਜਿਹੜੀਆਂ ਨੇ ਉਹ ਖੇਤੀਬਾੜੀ ਵੀ ਕਰੀ ਜਾ ਰਹੀਆਂ ਨੇ, ਉਹ ਡੰਗਰਾਂ ਨੂੰ ਪੱਠੇ ਵੀ ਪਾਈ ਜਾ ਰਹੀਆਂ ਨੇ, ਤੇ ਬੱਚਿਆਂ ਦੀ ਜ਼ੁਬਾਨ ਵੀ ਉਹ ਪੰਜਾਬੀ ਹੈ। ਉਹ ਕਿੰਨਾ ਮੈਂ ਤੇ ਮੈਨੂੰ ਐਵੇਂ ਲੱਗਦਾ ਪਿਆ ਕਿ ਜਿਵੇਂ ਮੇਰੇ ਪਿਓ ਦਾਦਾ, ਕਿਉਂਕਿ ਅਸੀਂ ਮਾਈਗ੍ਰੇਟ ਕਰਕੇ ਆਏ ਇੰਡੀਆ 'ਚੋਂ, ਕਿ ਜਿਵੇਂ ਮੇਰੇ ਪਿਓ ਦਾਦਾ ਉੱਥੇ ਰਹਿੰਦੇ ਹੋਣਗੇ ਇਕੱਠੇ ਹਿੰਦੂਆਂ ਦੇ ਨਾਲ। ਉਹ ਕਿਉਂਕਿ ਸਾਨੂੰ ਦੱਸਦੇ ਹੁੰਦੇ ਸੀ ਮੇਰੇ ਦਾਦਾ ਜੀ ਕਿ ਅਸੀਂ ਹੋਲੀ ਤੇ ਵਿਸਾਖੀ ਤੇ ਦੀਵਾਲੀ ਸਾਰੇ ਇਕੱਠੇ ਮਨਾਉਂਦੇ ਸਾਂ, ਕੋਈ ਰੋਕ ਟੋਕ ਨਹੀਂ ਸੀ, ਇੱਕ ਦੂਜੇ ਦੇ ਘਰੋਂ ਖਾਂਦੇ ਸਾਂ, ਤੇ ਕਦੀ ਏਦਾਂ ਨਹੀਂ ਸੀ ਹੋਇਆ ਕਿ ਵੀ ਕਿਸੇ ਨੇ ਕੋਈ ਨਫ਼ਰਤ ਕੀਤੀ ਹੋਵੇ ਜਾਂ ਬਾਅਦ ਦੇ ਵਿੱਚ ਨਫ਼ਰਤਾਂ ਪਾਈਆਂ ਗਈਆਂ ਇੱਕ ਦੂਸਰੇ ਦੇ ਦਿਲਾਂ ਦੇ ਵਿੱਚ। ਬਿਲਕੁਲ ਸਾਡਾ ਖੈਰ ਪੁਰਮਨ ਇਲਾਕਾ ਹੈ ਇੱਥੇ, ਹੈਡ ਰਾਜਕਾਂ ਲਓ ਜੀ, ਸੋਹਣਾ ਵੀ ਹੈ। ਹਾਂ, ਸਾਡੀ ਕਲੋਨੀ ਦੇ ਵਿੱਚ ਬਹੁਤ ਅੱਛਾ ਮਾਹੌਲ ਹੈ ਸਾਡਾ। ਜਿਸ ਦਿਨ ਵੀ ਕੋਈ ਤਿਉਹਾਰ ਵਗੈਰਾ ਹੁੰਦੇ ਨੇ, ਮਕਾਮੀ ਮੁਸਲਮਾਨ ਭਾਈ ਵੀ ਆਉਂਦੇ ਨੇ, ਠੀਕ ਹੈ, ਉਸ ਤਿਉਹਾਰ ਦੇ ਵਿੱਚ ਰਲ ਮਿਲ ਕੇ ਚੱਲਦੇ ਨੇ। ਤੁਸੀਂ ਮੁਤਮਿਨ ਹੋ ਇੱਥੇ? ਹਾਂਜੀ ਹਾਂਜੀ, ਅਸੀਂ ਬਿਲਕੁਲ ਮੁਤਮਿਨ ਹਾਂ। ਮਾਸ਼ਾਅੱਲਾ ਜੀ। ਤੇ ਥੋੜਾ ਜਿਹਾ ਮੈਨੂੰ ਮੰਦਿਰ ਜਿਹੜਾ ਹੈ ਕਿੰਨੀ ਦੇਰ ਤੋਂ ਬਣਾਇਆ ਹੈ ਮੰਦਿਰ? ਇਹ ਤਕਰੀਬਨ ਇਹਨੂੰ 15 ਸਾਲ ਹੋ ਚੱਲੇ ਨੇ ਤਕਰੀਬਨ। ਅੱਛਾ, ਅਸੀਂ ਥੋੜਾ ਜਿਹਾ ਬਸਤੀ ਵਾਲਿਆਂ ਖੁਦ ਰਲ ਮਿਲ ਕੇ ਬਣਾਇਆ ਹੈ। ਅੱਛਾ, ਥੋੜਾ ਜਿਹਾ ਸਾਨੂੰ ਇਹਦੇ ਮੁਤਲਕ ਦੱਸੋਗੇ? ਆਓ ਜ਼ਰਾ, ਜਿਹੜੀ ਰਾਮਾ ਪੀਰ ਦਾ ਮੰਦਿਰ ਹੈ। ਅੱਛਾ ਜੀ, ਜਿਹੜੀਆਂ ਅੰਦਰ ਕੋਈ ਮੂਰਤੀਆਂ ਲੱਗੀਆਂ ਨੇ, ਹੋਰ ਵੀ ਲੱਗੀਆਂ ਨੇ, ਉਹ ਥੋੜਾ ਸਾਨੂੰ ਦੱਸ ਦਿਓ, ਕਿਉਂਕਿ ਸਾਨੂੰ ਇੰਨਾ ਡਿਟੇਲ ਦਾ ਨਹੀਂ ਪਤਾ। ਤੁਸੀਂ ਆ ਗਏ ਹੋ, ਸਾਨੂੰ ਬਹੁਤ ਵਧੀਆ ਲੱਗਿਆ, ਥੋੜਾ ਜਿਹਾ ਤਫਸੀਲ ਨਾਲ ਦੱਸ ਦਿਓ। ਆ ਜਿਹੜੀ ਇੱਧਰ ਲੱਗੀ ਹੈ ਤਸਵੀਰ, ਆ ਜਿਹੜੀ ਲੱਗੀ ਹੋਈ ਹੈ, ਇਹ ਸਾਡੇ ਸ਼ਿਵ ਭੋਲੇਨਾਥ ਦੀ ਤਸਵੀਰ ਹੈ। ਅੱਛਾ, ਠੀਕ ਹੈ ਜੀ। ਹਾਂ, ਤੇ ਨਾਲ ਸ਼ਿਵਾਧਾਰੀ ਲਿਖਿਆ। ਜੀ ਜੀ, ਇਹ ਪ੍ਰੋਗਰਾਮ ਹੈ, ਇਹ ਜਿਸ ਦਿਨ ਮੇਲੇ ਹੁੰਦੇ ਨੇ ਉਸ ਦੇ ਇਸ਼ਤਿਹਾਰ ਬਣਾਏ ਜਾਂਦੇ ਨੇ ਬਕਾਇਦਾ, ਉਹ ਹਰ ਮੰਦਿਰ ਦੇ ਵਿੱਚ ਇਤਲਾਹ ਵਾਸਤੇ ਲਾਏ ਜਾਂਦੇ ਨੇ ਕਿ ਸਾਡੇ ਬਸਤੀ ਦੇ ਵਿੱਚ ਫਲਾਂ ਤਾਰੀਖ ਨੂੰ ਮੇਲਾ ਹੈਗਾ। ਇਸੇ ਤਰੀਕੇ ਜਿੰਨੇ ਹੀ ਪੋਸਟਰ ਲੱਗੇ ਹੋਏ ਨੇ ਸਾਰੇ ਇਸੇ ਤਰੀਕੇ। ਅੱਛਾ, ਆ ਜਿਹੜੇ ਬਜ਼ੁਰਗ ਨੇ ਐਵੇਂ ਲੱਗਦਾ ਕਿ ਜਿਵੇਂ ਮੁਸਲਮਾਨਾਂ ਦੇ ਕੋਈ ਬਜ਼ੁਰਗ ਹੁੰਦੇ ਨੇ, ਇੰਜ ਦਾ ਇਹ ਹੈ ਨੇ ਸ਼੍ਰੀ ਸੰਤ ਬਿਜਲ ਰਾਮ ਸਾਹਿਬ, ਠੀਕ ਹੈ ਨਾ, ਇਹ ਹੈ ਸਿੰਧ ਵਾਲੀ ਸਾਈਡ ਤੇ ਹੈ ਨੇ, ਇਹ ਉਹਨਾਂ ਦੇ ਮੇਲੇ ਦਾ ਲਿਖਿਆ ਗਿਆ ਸਖਰ ਦੇ ਵਿੱਚ। ਅੱਛਾ, ਆ ਤੇ ਸਾਈਂ ਬਾਬਾ ਨਹੀਂ ਜਿਹੜਾ? ਜੀ ਜੀ, ਇਹ ਸਾਈਂ ਬਾਬਾ ਦੇ ਪੋਸਟਰ ਲੱਗੇ ਹੋਏ ਨੇ। ਅੱਛਾ, ਆ ਸਾਈਂ ਬਾਬਾ ਦੀ ਥੋੜਾ ਜਿਹਾ ਹਿਸਟਰੀ ਦੱਸੋਗੇ ਇਹਨਾਂ ਦੇ, ਕਿ ਕਿਵੇਂ ਇਹਨਾਂ ਦੇ ਮਾਨੀ ਹੋਏ ਤੁਸੀਂ ਇਹਨੂੰ? ਕਿਉਂਕਿ ਇਹਨਾਂ ਦੇ ਸਾਰੇ ਭਗਤ ਨੇ, ਹਿੰਦੂ ਵੀ ਮੰਨਦੇ ਨੇ ਇਹਨਾਂ ਨੂੰ, ਸਿੱਖ ਵੀ ਮੰਨਦੇ ਨੇ, ਮੁਸਲਮਾਨ ਵੀ ਮੰਨਦੇ ਨੇ। ਜੀ ਜੀ, ਸਾਡੀ ਬਰਾਦਰੀ ਵੀ ਇਹਨਾਂ ਨੂੰ, ਹਿੰਦੂ ਬਰਾਦਰੀ ਜਿਹੜੀ ਹੈ ਬਾਬਾ ਸਾਈਂ ਨੂੰ ਮੰਨਦੀ ਹੈ, ਠੀਕ ਹੈ ਨਾ, ਇਹਨਾਂ ਦੀ ਵੀ ਪੂਜਾ ਪਾਠ ਜੋ ਵੀ ਹੈ ਉਹ ਕਰਦੀ ਹੈ ਸਾਡੀ ਹਿੰਦੂ ਬਰਾਦਰੀ। ਕਿਉਂਕਿ ਜਿਹੜਾ ਅੱਲਾ ਦਾ ਬੰਦਾ ਹੁੰਦਾ ਨਾ, ਉਹ ਕਦੀ ਵੀ ਨਹੀਂ ਕਹਿੰਦਾ ਕਿ ਤੁਸੀਂ ਫਲਾਂ ਮਜ਼ਹਬ ਅਪਣਾ ਲਓ, ਉਹ ਕਹਿੰਦਾ ਕਿ ਤੁਸੀਂ ਇਖਲਾਕ ਨਾਲ ਅੱਛੀ ਗੱਲ ਕਰਦਾ ਹੈ, ਉਹ ਸਿਰਫ ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰਦਾ ਹੈ। ਸਾਡੇ ਨਾਲ ਇੱਕ ਬਜ਼ੁਰਗ ਨੇ, ਅਸੀਂ ਚਾਹਾਂਗੇ ਕਿ ਥੋੜੀ ਜਿਹੀ ਉਹਨਾਂ ਨਾਲ ਵੀ ਗੱਲਬਾਤ ਕਰੀਏ। ਕੋਈ ਨਹੀਂ, ਕਰੋ ਕਰੋ, ਇਹ ਵੀ ਸਾਰੇ ਪੜ੍ਹੇ ਲਿਖੇ ਨੇ, ਉਹਨਾਂ ਨਾਲ ਗੱਲ ਕੀਤੀ ਹੈ। ਤੁਸੀਂ ਬਜ਼ੁਰਗ ਹੋ, ਅਸੀਂ ਇੱਜ਼ਤ ਕਰਦੇ ਹਾਂ ਬਜ਼ੁਰਗਾਂ ਦੀ, ਇਸ ਵਾਰ ਤੁਹਾਡੇ ਨਾਲ ਗੱਲ ਕਰਨਾ। ਕੀ ਨਾਮ ਤੁਹਾਡਾ? ਮਾਨਾ ਰਾਮ ਜੀ। ਤੇ ਤੁਸੀਂ ਇੱਥੇ ਖੁਸ਼ ਹੋ ਰਹਿ ਕੇ? ਬਿਲਕੁਲ ਖੁਸ਼ ਹਾਂ। ਤੁਹਾਨੂੰ ਕਦੀ ਕੋਈ ਮਸਲਾ, ਕੋਈ ਮਸਾਇਲ? ਕੋਈ ਮਸਲਾ ਨਹੀਂ ਕਿਸੇ ਵੀ ਕੋਈ ਹੋਰ ਕਮਿਊਨਿਟੀ ਵੱਲੋਂ? ਨਹੀਂ, ਅੱਲਾ ਦੀ ਬਹੁਤ ਰਹਿਮਤ ਹੈ, ਬਹੁਤ ਅੱਛੇ। ਦੇਖੋ, ਹਿੰਦੂ ਨੇ ਲੇਕਿਨ ਉਹ ਇੱਕ ਸਾਂਝ ਇੰਜ ਦੀ ਬਣੀ ਹੈ, ਕਹਿੰਦੇ ਅੱਲਾ ਦੀ ਰਹਿਮਤ ਹੈ। ਮਤਲਬ ਅਸੀਂ ਨਾਮ ਡਿਵਾਈਡ ਕੀਤੇ ਹੋਏ ਨੇ, ਅੱਲਾ, ਭਗਵਾਨ, ਜਿਵੇਂ ਅਸੀਂ ਇੰਗਲਿਸ਼ ਵਿੱਚ ਗੋਡ ਕਹਿੰਦੇ ਆ ਨਾ, ਮਤਲਬ ਮੁਖਤਲਿਫ ਲੋਕਾਂ ਨੇ ਮੁਖਤਲਿਫ ਨਾਮ ਰੱਖ ਦਿੱਤੇ ਨੇ, ਹੈ ਉਹ ਇੱਕ ਹੀ ਹੈ। ਉਹ ਇੱਕ ਜ਼ਾਤ ਹੈ ਜਿਹਨੂੰ ਅਸੀਂ ਆਪਦੇ ਤਰੀਕੇ ਨਾਲ ਮੰਨਦੇ ਆ। ਜਿਵੇਂ ਤੁਸੀਂ ਲਾਹੌਰ ਜਾਣਾ ਹੋਵੇ ਨਾ, ਤੇ ਕੋਈ ਮੁਲਤਾਨ ਸਾਈਡ ਦੀ ਜਾਏਗਾ, ਕੋਈ ਮੈਲਸੀ ਸਾਈਡ ਦੀ ਚਲ ਜਾਏਗਾ, ਕੋਈ ਚੀਚਾਵਤੀਆਂ ਹੋ ਕੇ ਲਾਹੌਰ ਚਲ ਜਾਏਗਾ, ਹੈਨਾ, ਤੇ ਕੋਈ ਆਰਫ ਵਾਲੀ ਸਾਈਡ ਦੀ ਚਲ ਜਾਏਗਾ। ਜਾਣਾ ਸਭ ਨੇ ਲਾਹੌਰ ਹੀ ਹੈ, ਲੇਕਿਨ ਰਾਸਤੇ ਮੁਖਤਲਿਫ ਨੇ ਸਭ ਦੇ। ਤੇ ਇਸ ਵਾਸਤੇ ਕੋਈ ਵੀ ਮਜ਼ਹਬ ਤੁਹਾਡੇ ਕੋਲ ਰਹਿੰਦਾ ਹੋਵੇ, ਤੁਹਾਡੇ ਆਲ ਦੁਆਲ ਹੋਵੇ, ਉਹ ਮਜ਼ਹਬ ਤੋਂ ਨਫ਼ਰਤ ਨਾ ਕਰਿਆ ਕਰੋ, ਉਹਨਾਂ ਦਾ ਸਤਿਕਾਰ ਕਰਿਆ ਕਰੋ, ਉਹਨਾਂ ਦੀ ਇੱਜ਼ਤ ਇਹਤਰਾਮ ਤੁਹਾਡੇ ਤੇ ਫਰਜ਼ ਹੈ, ਉਹ ਫਰਜ਼ ਉਹ ਆਪਣਾ ਅਦਾ ਕਰਿਆ ਕਰੋ। ਰੱਬ ਸਹੀ ਅੱਲਾਹ ਤਾਲਾ ਇਸ ਗੱਲ ਤੇ ਖੁਸ਼ ਹੁੰਦਾ ਹੈ ਕਿ ਤੁਸੀਂ ਉਹਦੇ ਬਣਾਈ ਹੋਈ ਮਖਲੂਕ ਦੇ ਨਾਲ ਪਿਆਰ ਕਰਦੇ ਹੋ, ਉਹਦੀ ਬਣਾਈ ਹੋਈ ਮਖਲੂਕ ਦਾ ਸਤਿਕਾਰ ਕਰਦੇ ਹੋ, ਇੱਜ਼ਤ ਇਹਤਰਾਮ ਕਰਦੇ ਹੋ। ਤੇ ਜੇ ਜੱਗ ਰਾਜ਼ੀ ਹੈ ਨਾ, ਤੇ ਫਿਰ ਰੱਬ ਰਾਜ਼ੀ ਹੈ। ਤੇ ਜੇ ਤੁਸੀਂ ਜੱਗ ਨੂੰ ਨਾਰਾਜ਼ ਕਰ ਲਿਆ, ਤੇ ਫਿਰ ਤੁਸੀਂ ਇਹ ਸੋਚਿਆ ਕਿ ਅਸੀਂ ਰੱਬ ਨੂੰ ਮਨਾ ਲਾਂਗੇ, ਤੇ ਆ ਨਾਮੁਮਕਿਨ ਜੀ। ਲਓ ਜੀ, ਇਸ ਦੁਆ ਦੇ ਨਾਲ ਕਿ ਸਾਡੇ ਦਿਲਾਂ ਦੇ ਵਿੱਚ ਕਦੀ ਨਫ਼ਰਤਾਂ ਨਾ ਆਉਣ, ਅਸੀਂ ਹਮੇਸ਼ਾ ਇੱਕ ਦੂਸਰੇ ਦਾ ਖਿਆਲ ਰੱਖੀਏ, ਅਸੀਂ ਇਨਸਾਨੀਅਤ ਦੇ ਭਲੇ ਵਾਸਤੇ ਕੰਮ ਕਰਦੇ ਰਹੀਏ, ਸਾਡਾ ਆਖਰੀ ਸਾਹ ਜਿਹੜਾ ਹੈ
ਉਹ ਵੀ ਇਨਸਾਨੀਅਤ ਦੇ ਭਲੇ ਵਾਸਤੇ ਹੋਵੇ। ਤੇ ਹੋਰ ਸਾਨੂੰ ਕੀ ਚਾਹੀਦਾ? ਜੇ ਸਾਡੇ ਕੋਲ ਰੱਬ ਅਜਿਹਾ ਕੰਮ ਲੈ ਲੇ ਕਿ ਅਸੀਂ ਇਨਸਾਨਾਂ ਦੇ ਕੰਮ ਆਉਣਾ ਸ਼ੁਰੂ ਹੋ ਜਾਈਏ, ਤੇ ਯਕੀਨ ਕਰੋ ਕਿ ਇਸ ਜ਼ਿੰਦਗੀ ਸਫਲ ਹੈ, ਇਸ ਜ਼ਿੰਦਗੀ ਦਾ ਮਕਸਦ ਪੂਰਾ ਹੋ ਜਾਏਗਾ। ਤੇ ਤੁਸੀਂ ਆਪਣੇ ਆਲੇ ਦੁਆਲੇ ਦਾ ਢੇਰ ਸਾਰਾ ਖਿਆਲ ਰੱਖਣਾ ਹੈ, ਆਪਦੇ ਆਲੇ ਦੁਆਲੇ ਦੀ ਸਭ ਕਮਿਊਨਿਟੀਜ਼ ਦਾ ਢੇਰ ਸਾਰਾ ਖਿਆਲ ਰੱਖਣਾ ਹੈ। ਔਰ ਜੀ ਨਾਲ ਹੀ ਮੈਨੂੰ ਦਿਓ ਇਜਾਜ਼ਤ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ, ਰੱਬ ਰੱਖਾ।